ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਇਸਰਾਈਲ ਦੇ ਖਿਲਾਫ ਹੋਣ ਵਾਲੇ ਮੁਕੱਦਮੇ ਦੀ ਸੁਣਵਾਈ ਵੇਲੇ ਪਾਕਿਸਤਾਨ ਨੇ ਇਸਰਾਈਲ ਦੇ ਖਿਲਾਫ ਆਪਣੀ ਬਿਆਨਬਾਜ਼ੀ ਔਰ ਆਪਣੀਆਂ ਦਲੀਲਾਂ ਜਿਹੜੀਆਂ ਉਹ ਦਿੱਤੀਆਂ ਨੇ। ਇਹ ਦਲੀਲਾਂ ਪਾਕਿਸਤਾਨ ਦੇ ਨੈਦਰਲੈਂਡ 'ਚ ਐਮਬੈਸਡਰ ਸੈਯਦ ਹੈਦਰ ਸ਼ਾਹ ਵੱਲੋਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਆਖਿਆ ਆ ਕਿ ਇਸਰਾਈਲ ਦੇ ਕੋਲੋਂ ਪੁੱਛਣ ਹੋਣੀ ਚਾਹੀਦੀ, ਇਹਨੂੰ ਕਟਹਿਰੇ 'ਚ ਲਿਆਉਣਾ ਚਾਹੀਦਾ ਹੈ ਔਰ ਉਹਦੇ ਕੋਲ ਪੁੱਛਣਾ ਚਾਹੀਦਾ ਆ ਕਿ ਫਲਸਤੀਨ ਵਾਸਤੇ ਔਰ ਖਾਸ ਕਰਕੇ ਗਜ਼ਾ ਵਾਸਤੇ ਜਿਹੜੀ ਇਨਸਾਨੀ ਇਮਦਾਦ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਮਹਿਕਮੇ ਵੱਲੋਂ ਭੇਜੀ ਜਾ ਰਹੀ ਹੈ ਉਹਨੂੰ ਉਹ ਕਿਉਂ ਰੋਕ ਰਿਹਾ ਹੈ। ਇਸਰਾਈਲ ਵੱਲੋਂ ਇਸ ਇਮਦਾਦ ਨੂੰ ਰੋਕਣਾ ਬਕਾਇਦਾ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਬਰਾਬਰ ਹੈ। ਸੈਯਦ ਹੈਦਰ ਸ਼ਾਹ ਨੇ ਪਾਕਿਸਤਾਨੀ ਸਰਕਾਰ ਵੱਲੋਂ ਵਕਾਲਤ ਕਰਦਿਆਂ ਹੋਇਆਂ ਆਖਿਆ ਕਿ ਪਾਕਿਸਤਾਨ ਇਸ ਗੱਲ ਦੇ ਉੱਤੇ ਸਿਰਫ ਚਿੰਤਾ ਨਹੀਂ ਕਰਦਾ, ਸਗੋਂ ਪੂਰੀ ਦੁਨੀਆ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਡਿਆ ਕਿ ਉਹ ਇਸਰਾਈਲ ਨੂੰ ਪੁੱਛੇ ਕਿ ਉਹ ਇਨਸਾਨੀ ਇਮਦਾਦ ਜਿਹੜੀ ਉੱਥੇ ਜ਼ਰੂਰੀ ਹੈ ਉਹਨੂੰ ਕਿਉਂ ਰੋਕਿਆ ਗਿਆ ਹੈ। ਇਹ ਬਕਾਇਦਾ ਇੱਕ ਮਨਸੂਬੇ ਦੇ ਤਹਿਤ ਉਹ ਉਜੜੇ ਹੋਏ ਫਲਸਤੀਨੀ ਜਿਹੜੇ ਪਹਿਲਾਂ ਇਸਰਾਈਲੀ ਬੰਬਾਰੀ ਦਾ ਸ਼ਿਕਾਰ ਨੇ ਉਹਨਾਂ ਤੱਕ ਖੁਰਾਕ ਨਾ ਅਪੜਾ ਕੇ ਉਹਨਾਂ ਨੂੰ ਜਿੰਦਿਆਂ ਜੀ ਮਾਰਨਾ ਹੈ ਔਰ ਇਹ ਬਕਾਇਦਾ ਮਨਸੂਬਾਬੰਦੀ ਦੇ ਨਾਲ ਨਸਲਕੁਸ਼ੀ ਦਾ ਇੱਕ ਮਨਸੂਬਾ ਹੈ ਜਿਹਨੂੰ ਉਹ ਸਿਰੇ ਚਾੜਨ ਡਿਆ ਹੈ। ਦੁਨੀਆ ਜਿਹੜੀ ਇਮਦਾਦ ਦੇਣ ਰਹੀ ਹੈ ਉਹਨੂੰ ਸਵਾਲ ਪੁੱਛਣ ਦਾ ਵੀ ਹੱਕ ਹੈ। ਇਸ ਕਰਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸਰਾਈਲ ਨੂੰ ਕਟਹਿਰੇ 'ਚ ਲਿਆਏ ਔਰ ਇਸ ਬਾਰੇ ਸਵਾਲ ਪੁੱਛੇ ਕਿ ਉਹਨੇ ਇਨਸਾਨੀ ਇਮਦਾਦ ਕਿਉਂ ਰੋਕੀ ਹੈ। ਯਾਦ ਰਵੇ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਇਹ ਕਾਰਵਾਈ 3 ਦਿਨਾਂ ਤੱਕ ਚੱਲਦੀ ਰਹੇਗੀ।